ਰਹੀ ਹੈ ਸਿੱਖ ਪਰੇਡ ਦੇ ਵਿੱਚ ਤੇ ਉਹਦੇ ਵਿੱਚ ਤੁਸੀਂ ਵੀ ਪੰਜਾਬੀ ਰੇਡੀਓ USA ਨੂੰ ਉੱਥੇ ਟੀਮ ਨੂੰ ਮਿਲ ਸਕਦੇ ਹੋ, ਗੱਲਬਾਤ ਕਰ ਸਕਦੇ ਹੋ। ਦੂਜਾ, ਆਪਾਂ ਲਗਾਤਾਰ ਇੱਕ ਚਰਚਾ, ਇੱਕ ਜਾਣਕਾਰੀ, ਇੱਕ ਇਨਫੋਰਮੇਸ਼ਨ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਹੇ ਹਾਂ ਕਿ ਪੰਜਾਬੀ ਰੇਡੀਓ USA ਦਾ 1170 ਸਟੇਸ਼ਨ ਹੈ ਜਿਹੜਾ, ਉਹ ਕੈਲੀਫੋਰਨੀਆ ਦਾ ਸਭ ਤੋਂ ਵੱਡਾ ਸਟੇਸ਼ਨ ਹੈ, ਸਭ ਤੋਂ ਵੱਧ ਉਹਦੀ ਏਰੀਅਲ ਕਵਰੇਜ ਹੈ। ਤੇ ਉਹ ਤੁਸੀਂ ਕਿੱਥੇ ਸੁਣਦੇ ਹੋ, ਕਿੱਥੇ ਤੁਹਾਨੂੰ ਸੁਣ ਰਿਹਾ, ਕਿੱਥੇ ਤੁਸੀਂ ਸੁਣਦੇ ਹੋ, ਉਹਦੇ ਬਾਬਤ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ 408 272 5200 ਤੇ ਕਾਲ ਕਰਕੇ ਤੁਸੀਂ ਆਪਣਾ ਨਾਂ, ਆਪਣਾ ਟੈਲੀਫੋਨ ਨੰਬਰ ਤੇ ਆਪਣਾ ਪਤਾ ਦੱਸਣਾ ਹੈ। ਪੰਜਾਬੀ ਰੇਡੀਓ USA ਇਸ ਬਾਬਤ ਆਪਣੇ ਸਰੋਤਿਆਂ ਦੇ ਲਈ ਬੜੇ ਦਿਲ ਖਿੱਚਵੇਂ ਆਕਰਸ਼ਕ ਇਨਾਮ ਕੱਢ ਰਿਹਾ ਤੇ ਉਹਦੇ ਲਈ ਤੁਸੀਂ ਉਸ ਦੇ ਲੱਕੀ ਡਰਾਅ ਦੇ ਵਿਜੇਤਾ ਬਣ ਸਕਦੇ ਹੋ। ਸਟੂਡੀਓ ਦਾ ਨੰਬਰ 408 272 5200 ਹੈ। ਅੱਜ 11 ਵਜੇ ਉਹਦਾ ਡਰਾਅ ਦਾ ਐਲਾਨ ਹੋਣਾ। ਜੇਕਰ ਤੁਸੀਂ ਆਪਣੀ ਜਾਣਕਾਰੀ ਹਲੇ ਤੱਕ ਨੋਟ ਨਹੀਂ ਕਰਵਾਈ ਤਾਂ ਇਸ ਨੰਬਰ ਤੇ ਤੁਸੀਂ ਕਰਵਾ ਸਕਦੇ ਹੋ। ਤੇ ਖਬਰਾਂ ਦੇ ਵੱਲ ਵਧੀਏ, ਆਪਾਂ ਲੰਘੇ ਦਿਨੀ ਪੰਜਾਬੀ ਰੇਡੀਓ USA ਦੀ ਇੱਕ ਰਿਪੋਰਟ ਦੇ ਵਿੱਚ ਭੀਮ ਟਾਂਕ ਕਤਲकांड ਦਾ ਜ਼ਿਕਰ ਕੀਤਾ ਸੀਗਾ। ਉਹ ਰਿਪੋਰਟ ਸੀ ਸ਼ਰਾਬ ਮਾਫੀਆ ਦੇ ਉੱਤੇ ਤੇ ਤਿੰਨਾਂ ਸਰਕਾਰਾਂ ਦੇ ਕਾਰਜਕਾਲ ਦੇ ਦਰਮਿਆਨ ਕੀ ਵਾਪਰਿਆ, ਕਿਹਨਾਂ ਲੋਕਾਂ ਦੇ ਦੋਸ਼ ਲੱਗਦੇ ਰਹੇ, ਕਿਹੜੇ-ਕਿਹੜੇ ਕਾਂਡ ਵੱਡੇ ਵਾਪਰੇ ਅਕਾਲੀ ਦਲ ਦੇ ਰਾਜ ਦੇ ਵਿੱਚ, ਕਾਂਗਰਸ ਦੇ ਰਾਜ ਦੇ ਵਿੱਚ ਤੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ। ਉਸੇ ਮਾਮਲੇ ਦੇ ਵਿੱਚ ਇੱਕ ਖਬਰ ਆ ਰਹੀ ਹੈ ਕਿ ਹਬੋਰ ਦੇ ਭੀਮ ਟਾਂਕ ਉਰਫ ਭੀਮ ਦੀ ਬੇਰਹਿਮੀ ਦੇ ਨਾਲ ਕਤਲ ਦੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਹਰਪ੍ਰੀਤ ਹੈਰੀ ਹੁਣ ਫਰਜ਼ੀ ਪਾਸਪੋਰਟ ਤੇ ਦੁਬਈ ਉਡਾਰੀ ਮਾਰ ਗਿਆ। ਸ਼ੱਕ ਹੈ ਉਹ ਪੈਰੋਲ ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਉਸ ਦਾ ਬਿਨਾਂ ਤਰੀਕ ਵਾਲਾ ਇੱਕ ਵੀਡੀਓ ਸੁਨੇਹਾ ਵੀ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਿਸਾਨਾਂ ਨੂੰ ਦਰਪੇਸ਼ ਮੁੱਦਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੱਤਿਆ ਕਰਨ ਦੀ ਚੇਤਾਵਨੀ ਦੇ ਰਿਹਾ। ਇਸ ਵੀਡੀਓ ਦੇ ਵਿੱਚ ਉਹ ਪ੍ਰਧਾਨ ਮੰਤਰੀ ਨੂੰ ਪੰਜਾਬ ਦੇ ਵਿੱਚ ਇੱਕ ਰੈਲੀ ਕਰਕੇ ਵਿਖਾਉਣ ਦੇ ਲਈ ਵੀ ਵੰਗਾਰ ਰਿਹਾ। ਵੀਡੀਓ ਦੇ ਵਿੱਚ ਉਹ ਕਹਿ ਰਿਹਾ ਕਿ ਉਹ ਅਤੇ ਉਸਦੇ ਸਾਥੀਆਂ ਕੋਲ ਪ੍ਰਧਾਨ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ ਦੇ ਟਾਕਰੇ ਦੇ ਲਈ ਲੋੜੀਂਦੀ ਗਿਣਤੀ ਦੇ ਵਿੱਚ AK-56 ਰਾਈਫਲਾਂ ਨੇ। ਉਹ ਇਸ ਸਬੰਧ ਦੇ ਵਿੱਚ ਗੱਲ ਕਰਨ ਤੇ ਜਦੋਂ ਪੁੱਛਿਆ ਗਿਆ ਕਿ ਵੀਡੀਓ ਵਾਇਰਲ ਹੋਈ ਹੈ, ਫਾਜ਼ਿਲਕਾ ਦੀ SSP ਹੈ ਪ੍ਰਿਗਿਆ ਜੈਨ, ਉਹਨੇ ਕਿਹਾ ਕਿ ਅਸੀਂ ਹੁਣ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੇ ਹਾਂ। ਪਿਛਲੇ ਹਫ਼ਤੇ ਹੀ ਉਹਨਾਂ ਨੇ ਜ਼ਿਲ੍ਹੇ ਦੀ ਕਮਾਂਡ ਸੰਭਾਲੀ ਹੈ। ਇਹ ਸ਼ਰਾਬ ਕਾਰੋਬਾਰੀ ਤੇ ਸਾਬਕਾ ਅਕਾਲੀ ਆਗੂ ਸ਼ਿਵਲਾਲ ਡੋਡਾ ਸਣੇ ਉਹ ਬੰਦਾ ਜਿਹੜਾ 24 ਵਿਅਕਤੀਆਂ ਨੂੰ ਦਸੰਬਰ 2015 ਦੇ ਵਿੱਚ ਡੋਡਾ ਦੇ ਫਾਰਮ ਹਾਊਸ ਦੇ ਵਿੱਚ ਭੀਮ ਟਾਂਕ ਦਾ ਬੇਰਹਿਮੀ ਦੇ ਨਾਲ ਕਤਲ, ਉਹਦੀ ਵੱਢ ਟੁੱਕ ਕਰਨ ਦੇ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀਗਾ। ਹੈਰੀ ਇਸ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਹੈ। ਡੋਡਾ ਦੇ ਸਾਬਕਾ ਮੁਲਾਜ਼ਮ ਭੀਮ ਦਾ ਇੱਕ ਇੱਕ ਅੰਗ ਕੱਟ ਕੇ ਉਹਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸੀ। ਭੀਮ ਘਟਨਾ ਤੋਂ ਕੁਝ ਦਿਨ ਬਾਅਦ ਹੀ ਜਿਹੜਾ ਇਹਨੇ ਡੋਡਾ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਸੀਗਾ ਤੇ ਸ਼ਰਾਬ ਕਾਰੋਬਾਰ ਦੇ ਕੁਝ ਬੰਦਿਆਂ ਦੀ ਕੁੱਟਮਾਰ ਵੀ ਉਹਨੇ ਕੀਤੀ ਸੀ। ਭੀਮ ਉੱਤੇ ਦੋਸ਼ ਲੱਗਿਆ ਸੀਗਾ ਕਿ ਉਹ ਬੰਦੇ ਨੇ ਹੁਣ ਸ਼ਿਵਲਾਲ ਡੋਡੇ ਨੂੰ ਨਾਂਹ ਕਰ ਦਿੱਤੀ ਸੀਗੀ। ਭੀਮ ਦੇ ਕਤਲ ਵਜੋਂ ਪੂਰਾ ਹਬੋਰ ਸ਼ਹਿਰ ਬੰਦ ਰਿਹਾ। ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਦਲ ਭਾਜਪਾ ਦੀ ਸਰਕਾਰ ਹੁੰਦੀ ਸੀ। ਬੇਰਹਿਮੀ ਦੇ ਨਾਲ ਕਤਲ ਕੀਤੇ ਗਏ ਇਸ ਮਾਮਲੇ ਤੋਂ ਬਾਅਦ ਸਿਆਸੀ ਪਾਰਟੀਆਂ ਦੇ ਵਿੱਚ ਰੋਸ ਫੈਲ ਗਿਆ ਸੀ। ਖਾਸ ਕਰਕੇ ਕਾਂਗਰਸੀ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਪੀੜਤ ਪਰਿਵਾਰ ਨੂੰ ਨਿਆਂ ਦਿਵਾਉਣ ਦਾ ਫੈਸਲਾ ਕੀਤਾ ਸੀ, ਵਾਅਦਾ ਕੀਤਾ ਸੀ। ਉਪਰੰਤ ਫਾਜ਼ਿਲਕਾ ਦੀ ਇੱਕ ਅਦਾਲਤ ਨੇ ਅਗਸਤ 2019 ਦੇ ਵਿੱਚ ਹੈਰੀ ਤੇ 24 ਹੋਰਾਂ ਨੂੰ ਦੋਸ਼ੀ ਕਰਾਰ ਦਿੰਦਿਆਂ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਪਤਾ ਲੱਗਿਆ ਕਿ ਉੱਪਰਲੀ ਅਦਾਲਤ ਦੇ ਵਿੱਚ ਪਹੁੰਚ ਵੀ ਕੀਤੀ ਸੀ ਤੇ ਉਹਨੂੰ ਹਾਲ ਹੀ ਦੇ ਵਿੱਚ ਪੈਰੋਲ ਮਿਲੀ ਸੀ। ਹੁਣ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਹੈਰੀ ਫਰਜ਼ੀ ਪਾਸਪੋਰਟ ਤੇ ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ਤੇ ਦੁਬਈ ਉਡਾਰੀ ਮਾਰ ਗਿਆ। ਇੱਕ ਹੋਰ ਮਾਮਲੇ ਦੇ ਵਿੱਚ ਆਪਾਂ ਇੱਕ ਮਾਮਲੇ ਦਾ ਲਗਾਤਾਰ, ਵੈਸੇ ਤਾਂ ਆਪਾਂ ਸਾਰੀਆਂ ਜਿਹੜੀਆਂ ਘਟਨਾਵਾਂ ਚਾਹੇ ਉਹ ਸਿਆਸੀ ਨੇ, ਸਮਾਜਿਕ ਨੇ, ਧਾਰਮਿਕ ਨੇ, ਉਹਨਾਂ ਦਾ ਫੋਲੋਅਪ ਕਰਦੇ ਰਹੀਦਾ। ਉਸੇ ਫੋਲੋਅਪ ਦੇ ਦਰਮਿਆਨ ਇੱਕ ਹੋਰ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਚੱਲੀਏ ਕਿ ਪ੍ਰਦੀਪ ਕਲੇਰ, ਜਿਸ ਬੰਦੇ ਨੇ ਬਾਹਰ ਆ ਕੇ ਇਹ ਗੱਲ ਕਹੀ ਸੀਗੀ ਕਿ ਡੇਰਾ ਸਿਰਸਾ ਮੁਖੀ ਤੇ ਹਨੀਪ੍ਰੀਤ ਇਹ ਬੇਅਦਬੀ ਮਾਮਲੇ ਦੇ ਵਿੱਚ ਸਾਜ਼ਿਸ਼ ਕਰਤਾ, ਇਹਨਾਂ ਨੂੰ ਜਾਣਕਾਰੀ ਸੀ। ਹੁਣ ਉਸ ਬੰਦੇ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ ਜ਼ਿਲ੍ਹਾ ਅਦਾਲਤ ਨੇ, ਸੈਕਟਰ 43 ਦੇ ਵਿੱਚ, ਜਿਹੜੀ ਜ਼ਿਲ੍ਹਾ ਅਦਾਲਤ ਹੈ ਚੰਡੀਗੜ੍ਹ ਦੇ ਵਿੱਚ। ਪੰਜਾਬ ਪੁਲਿਸ ਨੇ ਜਿਹੜੀ ਵਿਸ਼ੇਸ਼ ਜਾਂਚ ਟੀਮ ਬਣਾਈ ਹੈ ਉਸ ਟੀਮ ਵੱਲੋਂ ਫਰਵਰੀ ਮਹੀਨੇ ਦੇ ਵਿੱਚ ਗੁੜਗਾਉਂ ਤੋਂ ਉਹਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪਤਾ ਲੱਗਿਆ ਕਿ SIT ਦੀ ਬੇਨਤੀ ਤੇ ਉਹਨੂੰ ਮਾਮਲੇ ਨੂੰ ਫਰੀਦਕੋਟ ਤੋਂ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਗਿਆ ਸੀ। ਤੇ ਦੱਸਣਯੋਗ ਗੱਲ ਇਹ ਹੈ ਕਿ ਵਿਸ਼ੇਸ਼ ਜਾਂਚ ਟੀਮ ਵੱਲੋਂ ਪ੍ਰਦੀਪ ਕਲੇਰ ਦੀ ਸਾਲ 2015 ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਮਾਮਲੇ ਦੇ ਵਿੱਚ ਜਾਂਚ ਕੀਤੀ ਜਾ ਰਹੀ ਹੈ, ਜਿਸ ਨੂੰ ਸਾਲ 2020 ਦੇ ਵਿੱਚ ਅਦਾਲਤ ਨੇ ਭਗੌੜਾ ਐਲਾਨ ਦਿੱਤਾ ਸੀਗਾ। ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦਿਆਂ SIT ਨੇ ਪ੍ਰਦੀਪ ਕਲੇਰ ਨੂੰ ਫਰਵਰੀ ਮਹੀਨੇ ਦੇ ਵਿੱਚ ਗੁੜਗਾਉਂ ਤੋਂ ਗ੍ਰਿਫਤਾਰ ਕੀਤਾ ਸੀ। ਰਿਪੋਰਟ ਆਪਾਂ ਇੱਕ ਹੋਰ ਕੀਤੀ ਸੀ ਪੰਜਾਬੀ ਰੇਡੀਓ USA ਤੇ ਲੰਘੇ ਦਿਨਾਂ ਦੇ ਵਿੱਚ, ਜਿਹਦੇ ਚ ਸੁਭੱਦਰਾ ਜੋਸ਼ੀ ਜਿਹੜੇ ਕਿ ਮੈਂਬਰ ਪਾਰਲੀਮੈਂਟ ਬਣੇ ਸੀ ਸਾਂਝੇ ਪੰਜਾਬ ਦੇ ਵਿੱਚੋਂ ਪਹਿਲੀ ਵਾਰ, ਜਦੋਂ ਆਜ਼ਾਦੀ ਤੋਂ ਬਾਅਦ ਚੋਣਾਂ ਹੋਈਆਂ ਸੀ 1947 ਤੋਂ ਬਾਅਦ, ਆਪਾਂ ਕਹਿ ਦਿੰਦੇ ਹਾਂ ਆਜ਼ਾਦੀ ਦਾ ਖੈਰ ਹਲੇ ਵੀ ਉੱਥੇ ਬੋਲਣ ਦੀ ਨਹੀਂ ਹੈ ਕਿ ਕੱਪੜਾ ਪਾਉਣ ਦੀ ਆਜ਼ਾਦੀ ਨਹੀਂ ਹੈ। ਕਈ ਥਾਵਾਂ ਤਾਂ ਭਾਰਤ ਦੀਆਂ ਐਸੀਆਂ ਨੇ ਜਿੱਥੇ
ਕੋਈ ਖਾਸ ਫਿਰਕੇ ਦੇ ਲੋਕ ਤੈਅ ਕਰਦੇ ਨੇ ਕਿ ਤੁਸੀਂ ਪਹਿਨਣਾ ਕੀ ਹੈ, ਖਾਣਾ ਕੀ ਹੈ। ਖੈਰ ਆਪਾਂ ਉੱਧਰ ਨਹੀਂ ਜਾ ਰਹੇ। ਉਸ ਮਾਮਲੇ ਦੇ ਵਿੱਚ ਵੀ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਤੋਂ ਔਰਤ ਮੈਂਬਰ ਪਾਰਲੀਮੈਂਟ ਆ, ਚਾਹੇ ਉਹ ਗੁਰਬਿੰਦਰ ਕੌਰ ਬਰਾੜ ਰਹੇ ਹੋਣ, ਪਰਮਜੀਤ ਕੌਰ ਗੁਲਸ਼ਨ ਰਹੇ ਹੋਣ, ਹਰਸਿਮਰਤ ਕੌਰ ਬਾਦਲ ਰਹੇ ਹੋਣ, ਪਟਿਆਲਾ ਤੋਂ ਮਹਿੰਦਰ ਕੌਰ ਤੇ ਪ੍ਰਨੀਤ ਕੌਰ ਹੋਣ, ਹੁਸ਼ਿਆਰਪੁਰ ਤੋਂ ਸੰਤੋਸ਼ ਚੌਧਰੀ ਹੋਣ, ਰਜਿੰਦਰ ਕੌਰ ਬੁਲਾਰਾ ਲੁਧਿਆਣਾ ਤੋਂ ਹੋਣ, ਰੋਪੜ ਤੋਂ ਵਿਮਲ ਕੌਰ ਖਾਲਸਾ ਹੋਣ, ਗੁਰਦਾਸਪੁਰ ਤੋਂ ਸੁਖਬੰਸ ਕੌਰ ਭਿੰਡਰ ਹੋਣ, ਸੰਗਰੂਰ ਤੋਂ ਨਿਰਲੇਪ ਕੌਰ ਹੋਣ। ਉਹਨਾਂ ਦੇ ਮਾਮਲੇ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਜਿਹੜੀਆਂ ਆਪਾਂ ਨੂੰ ਸੰਵਿਧਾਨ ਦੀ 72ਵੀਂ ਤੇ 73ਵੀਂ ਸੋਧ ਹੈ, ਉਹਦੇ ਵਿੱਚ ਗ੍ਰਾਮ ਪੰਚਾਇਤਾਂ, ਨਗਰ ਪੰਚਾਇਤਾਂ, ਨਗਰ ਪਾਲਿਕਾਵਾਂ ਦੇ ਵਿੱਚ 33% ਜਿਹੜੇ ਸੀਟਾਂ ਔਰਤਾਂ ਦੇ ਲਈ ਰਾਖਵਾਂਕਰਨ ਕੀਤੀਆਂ ਗਈਆਂ, ਇਸ ਬਾਬਤ ਵੀ ਜਾਣਕਾਰੀਆਂ ਸਾਂਝੀਆਂ ਕਰਾਂਗੇ। ਇੱਕ ਖਾਸ ਰਿਪੋਰਟ ਲੈ ਕੇ ਆਵਾਂਗੇ। ਔਰਤਾਂ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਟਾਈਮ ਕੀ ਹਾਲਾਤ ਹੈ ਤੇ ਕਿਹੋ ਜਿਹੀ ਕਿੰਨੀ ਕੁ ਹਿੱਸੇਦਾਰੀ ਹੈ ਤੇ ਵੱਖ-ਵੱਖ ਪਾਰਟੀਆਂ ਇਸ ਮਾਮਲੇ ਦੇ ਵਿੱਚ ਕਿੱਥੇ ਖੜੀਆਂ ਨੇ। ਗੱਲ ਆਪਾਂ ਪ੍ਰਦੀਪ ਕਲੇਰ ਦੀ ਕੀਤੀ ਸੀ। ਜੇਕਰ ਬਹਿਬਲ ਕਲਾਂ ਤੇ ਇਹਦੇ ਨਾਲ ਬਰਗਾੜੀ ਬੇਅਦਬੀ ਮਾਮਲਾ ਤੇ ਬਹਿਬਲ ਕਲਾਂ ਗੋਲੀਕਾਂਡ, ਕੋਟਕਪੂਰਾ ਲਾਠੀਚਾਰਜ, ਇਹ ਤਿੰਨੇ ਘਟਨਾਵਾਂ ਪੈਰਲਲ ਹੀ ਨੇ, ਇੱਕ ਦੂਜੇ ਦੇ ਬਾਅਦ ਘਟਦੀਆਂ ਨੇ। ਇੱਕ ਸੀਕੁਐਂਸ ਹੈ ਘਟਨਾਵਾਂ ਦਾ। ਬਰਗਾੜੀ ਬੇਅਦਬੀ ਕਾਂਡ ਵਾਪਰਦਾ, ਉਸ ਤੋਂ ਬਾਅਦ ਬਹਿਬਲ ਕਲਾਂ ਤੇ ਫਿਰ ਕੋਟਕਪੂਰਾ ਲਾਠੀਚਾਰਜ। ਇਹ ਤਿੰਨੇ, ਇਹਨਾਂ ਦੇ ਉੱਤੇ ਕਿਸੇ ਦਿਨ ਆਪਾਂ ਚਰਚਾ ਕਰਾਂਗੇ, ਚਾਹੇ ਉਹ ਟਾਕ ਸ਼ੋ ਹੋਵੇ, ਚਾਹੇ ਉਹ ਆਪਣੀ ਰਿਪੋਰਟ ਹੋਵੇ, ਕਿ ਕਿਵੇਂ ਕਾਨੂੰਨ ਦੇ ਕਟਹਿਰੇ ਦੇ ਵਿੱਚ ਜਿੰਨੇ ਵੀ ਇਹਨਾਂ ਘਟਨਾਵਾਂ ਦੇ ਪਾਤਰ ਨੇ, ਸੁਖਬੀਰ ਸਿੰਘ ਬਾਦਲ ਤੋਂ ਲੈ ਕੇ ਸੁਮੇਧ ਸੈਣੀ, ਕੁੰਵਰ ਵਿਜੇ ਪ੍ਰਤਾਪ ਸਿੰਘ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਇਹਦੇ ਨਾਲ ਜਿਹੜੀਆਂ ਪੀੜਤ ਧਿਰਾਂ ਨੇ, ਉਹ ਪਰਿਵਾਰ, ਤੇ ਹੁਣ ਤੱਕ ਕੀ ਕੁਛ ਵਾਪਰਿਆ, ਹੁਣ ਤੱਕ ਕਿਵੇਂ ਗ੍ਰਿਫਤਾਰੀਆਂ ਹੋਈਆਂ, ਕਿਹੜੇ ਮਾਮਲਿਆਂ ਦੇ ਵਿੱਚ ਪਰਮਰਾਜ ਸਿੰਘ ਉਮਰਾ ਨੰਗਲ, ਚਰਨਜੀਤ ਸ਼ਰਮਾ, ਸੁਮੇਧ ਸੈਣੀ ਫਰੀਦਕੋਟ ਦੀ ਅਦਾਲਤ ਦੇ ਵਿੱਚ ਪੇਸ਼ ਹੋਏ, ਕਿਵੇਂ ਫੋਲੋ-ਅਪ ਹੋਇਆ, ਇਸ ਵੇਲੇ ਇਹ ਕੇਸ ਕਿੱਥੇ ਖੜੇ ਨੇ, ਕਿਵੇਂ ਜਿਹੜੀ SIT ਸੀ ਉਹਦੇ ਵਿੱਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਜਿਹੜੇ ਨਾਲ ਦੇ ਅਫਸਰ ਸੀਗੇ, ਉਹਨਾਂ ਦੀਆਂ ਆਪਸੀ ਗੱਲਾਂ ਬਾਤਾਂ ਇੱਕ ਦੂਜੇ ਨਾਲ ਕੰਟਰਾਡਿਕਟ ਹੋ ਗਈਆਂ। ਖੈਰ, ਗੱਲਾਂ ਬਾਤਾਂ ਇਸ ਮਾਮਲੇ ਨਾਲ ਹੋਰ ਬਹੁਤ ਜੁੜੀਆਂ, ਪਰ ਆਪਣਾ ਸਮਾਂ ਸਮਾਪਤੀ ਵਾਲਾ। ਯਾਦ ਰੱਖਿਓ ਇੱਕ ਖਾਸ ਜਾਣਕਾਰੀ, ਉਹ ਇਹ ਕਿ 1170 AM ਦੇ ਬਾਬਤ ਤੁਸੀਂ ਕਿੱਥੇ ਵੀ ਸੁਣ ਰਹੇ ਹੋ, ਉਹਨੂੰ ਕਿੱਥੇ ਤੁਸੀਂ ਸੁਣਦੇ ਹੋ, ਉੱਥੋਂ ਆਪਣਾ ਨਾਮ, ਆਪਣਾ ਨੰਬਰ, ਆਪਣਾ ਪਤਾ ਪੰਜਾਬੀ ਰੇਡੀਓ USA ਦੇ ਸਟੂਡੀਓ ਦੇ ਵਿੱਚ ਤੁਸੀਂ 408 272 5200 ਤੇ ਜਾਂ WhatsApp 408 717 3222 ਤੇ ਇੱਕ ਟੈਕਸਟ ਛੱਡ ਦੇਣਾ, ਆਪਣਾ ਨਾਮ ਦੱਸਣਾ, ਆਪਣਾ ਪਤਾ ਦੱਸਣਾ ਤੇ ਫੋਨ ਨੰਬਰ, ਤੇ ਦੱਸੋ ਤੁਸੀਂ ਕਿੱਥੇ ਸੁਣ ਰਹੇ ਹੋ, ਤੇ ਤੁਸੀਂ ਵਿਜੇਤਾ ਬਣ ਸਕਦੇ ਹੋ ਇੱਕ ਲੱਕੀ ਡਰਾ ਦੇ। ਇਹ ਲੱਕੀ ਡਰਾ ਅੱਜ 11 ਵਜੇ ਕੱਢਿਆ ਜਾਣਾ। ਸਮਾਂ ਥੋੜਾ ਬਚਿਆ, ਜੇਕਰ ਹੁਣ ਤੱਕ ਨਹੀਂ ਕਰ ਸਕੇ ਤਾਂ ਜ਼ਰੂਰ ਕਰੋ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅੱਜ ਵਾਰੀ ਹੈ ਅਪਡੇਟ ਟਰੱਕਿੰਗ ਸੈਗਮੈਂਟ ਦੀ। ਟਰੱਕਿੰਗ ਬਾਬਤ ਤੁਸੀਂ ਵੀ ਜੁੜ ਸਕਦੇ ਹੋ। ਸਟੂਡੀਓ ਦਾ ਨੰਬਰ ਸੇਮ ਹੀ ਹੈ, 408 272 5200। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।